ਪਰ ਪਹਿਲੇ ਤੁਸੀਂ ਦੱਸੋ ਕਿ ਡਾਕਟਰ ਤੁਗਾ ਗੁਰਪ੍ਰੀਤ ਜੀ ਜਿਨ੍ਹਾਂ ਦਾ ਨਾਵਲ 40 ਦਿਨ ਸਾਡੇ ਕੋਲ ਉੱਥੇ ਸ਼ਾਹਮੁਖੀ ਦੇ ਵਿੱਚ ਜਲੀਲ ਅਹਿਮਦ ਇਕਬਾਲ ਹੋਰਾਂ ਅਤੇ ਫੈਸਲ ਮਕਸੂਦ ਹੋਰਾਂ ਨੇ ਛਾਪਿਆ ਅਤੇ ਅਸੀਂ ਪਹਿਲੇ ਡਾਕਟਰ ਤੁਗਾ ਗੁਰਪ੍ਰੀਤ ਹੋਰਾਂ ਅੱਗੇ ਅਰਜ਼ ਕਰਾਂਗੇ, ਬੇਨਤੀ ਕਰਾਂਗੇ ਕਿ ਆਪਣੇ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਦੇਣ ਅਤੇ ਫਿਰ ਅਸੀਂ ਇਸ ਨਾਵਲ ਦੇ ਹਵਾਲੇ ਨਾਲ ਤੁਹਾਡੇ ਕੋਲੋਂ ਕੋਈ ਵਿਚਾਰ ਤੁਹਾਡੇ ਸੁਣਾਂਗੇ, ਕਿਉਂਕਿ ਹਾਲੇ ਅਸੀਂ ਇਹ ਨਾਵਲ ਹੁਣੇ ਹੀ ਆਇਆ ਅਤੇ ਅਸੀਂ ਇਹਦੇ ਹਵਾਲੇ ਨਾਲ ਤੁਹਾਡੇ ਕੋਈ ਗੁਰਮੁਖੀ 'ਚ ਸੁਣਿਆ ਕਿ ਇਹਦੀ ਬਹੁਤ ਚਰਚਾ ਹੋਈ ਕਿ ਬੜਾ ਉਧਰ ਛਾਪੇ ਚੜ੍ਹਿਆ ਅਤੇ ਚੜ੍ਹਦੇ ਪੰਜਾਬ ਵਿੱਚ ਵੀ ਇਹ ਗਿਆ ਅਤੇ ਅਮਰੀਕਾ ਕੈਲੀਫੋਰਨੀਆ ਦੇ ਵਿੱਚ ਇਹਦੇ 2 ਤੋਂ ਵੱਧ ਐਡੀਸ਼ਨ ਛਪ ਚੁੱਕੇ ਨੇ। ਇਹ ਚੌਥਾ ਐਡੀਸ਼ਨ ਦੀ ਤਿਆਰੀ ਹੋ ਰਹੀ ਹੈ। 3 ਐਡੀਸ਼ਨ ਛਪ ਚੁੱਕੇ ਨੇ, ਵਿਕ ਚੁੱਕੇ ਨੇ। ਚੌਥੇ ਐਡੀਸ਼ਨ ਦੀ ਤਿਆਰੀ ਹੋ ਰਹੀ ਹੈ ਅਤੇ ਇੱਕ ਪਹਿਲਾ ਐਡੀਸ਼ਨ ਹੈ ਸ਼ਾਹਮੁਖੀ ਦੇ ਵਿੱਚ। ਮੈਨੂੰ ਵੀ ਐਕਚੁਅਲੀ ਅੱਜ ਹੀ ਮਿਲਿਆ, ਪਾਲ ਸਾਹਿਬ ਨੇ ਦਿੱਤਾ, ਸੋ ਬਹੁਤ ਚੰਗਾ ਲੱਗਾ। ਮੈਂ ਪੇਸ਼ੇ ਵਜੋਂ ਡਾਕਟਰ ਹਾਂ। ਮੇਰਾ ਜਨਮ ਜਿਹੜਾ ਸੀ ਚੜ੍ਹਦੇ ਪੰਜਾਬ 'ਚ ਹੋਇਆ, ਪਿੰਡ ਧੁੱਗਾ ਕਲਾਂ ਹੁਸ਼ਿਆਰਪੁਰ ਡਿਸਟ੍ਰਿਕਟ ਦੇ ਵਿੱਚ। ਅਤੇ ਮੇਰੀ ਵੈਸੇ ਇੱਥੇ ਲਾਹੌਰ ਪਹਿਲਾਂ ਕੱਲ੍ਹ ਹੀ ਮੈਂ ਆਇਆ, ਪਰ ਸਾਡੇ ਬਜ਼ੁਰਗਾਂ ਦਾ ਬੜਾ ਲਿੰਕ ਰਿਹਾ। ਇੱਥੋਂ ਸਰਗੋਧੇ ਤੋਂ ਚੱਕ ਨੰਬਰ 119 ਤੋਂ ਵਾਪਸ ਗਏ ਸੀ ਅਤੇ ਉਹਨਾਂ ਤੋਂ ਬਹੁਤ ਗੱਲਾਂ ਸੁਣੀਆਂ ਸੀ ਅਤੇ ਉਹ ਜਿਹਾ ਪਿਆਰ ਮੁਹੱਬਤ ਮਿਲਿਆ ਅਤੇ ਬਹੁਤ ਚੰਗਾ ਲੱਗਿਆ। ਅਤੇ ਮੈਂ MBBS ਉੱਥੋਂ ਪੰਜਾਬ ਤੋਂ ਕਰਕੇ ਫਿਰ ਮੈਂ ਕੈਲੀਫੋਰਨੀਆ MD ਮੈਡੀਸਨ ਉੱਥੋਂ ਕੀਤੀ ਹੈ ਅਤੇ ਮੇਰਾ ਇੱਕ ਆਪਣਾ ਬਿਜ਼ਨਸ ਹੈ ਮੈਡੀਕਲ ਰਿਲੇਟਡ। ਅਤੇ ਉਸ ਤੋਂ ਬਾਅਦ ਜਿਹੜਾ ਲਿਖਣ ਪੜ੍ਹਨ ਦਾ ਸ਼ੌਕ ਸੀ ਬਚਪਨ ਤੋਂ ਸੀ, ਮੇਰੇ ਇਹਨੂੰ ਵਿਰਾਸਤ 'ਚ ਮਿਲਿਆ। ਮੇਰੇ ਦਾਦਾ ਜੀ ਹਮੇਸ਼ਾ ਕਿਤਾਬਾਂ ਆਪਣੇ ਕੋਲ ਰੱਖਦੇ ਸੀ ਅਤੇ ਉਹਨਾਂ ਤੋਂ ਪੜ੍ਹਦਿਆਂ ਸਕੂਲ ਕਾਲਜ ਥੋੜ੍ਹਾ ਲਿਖਦਾ ਵੀ ਰਿਹਾ, ਛਪਦਾ ਵੀ ਰਿਹਾ। ਫਿਰ ਜਦੋਂ ਮੈਡੀਕਲ ਕਾਲਜ ਤੋਂ ਬਾਅਦ ਇੱਕ ਲੰਬਾ ਗੈਪ ਕੋਈ 14-15 ਸਾਲ ਦਾ, ਪੜ੍ਹਦਾ ਤਾਂ ਰਿਹਾ ਪਰ ਲਿਖਣ ਦਾ ਨਹੀਂ ਸੀ। ਫਿਰ 4-5 ਸਾਲ ਤੋਂ ਫਿਰ ਦੁਬਾਰਾ ਪੋਇਟਰੀ ਸ਼ੁਰੂ ਕੀਤੀ, ਰਵਾਈ ਮੈਂ ਕਾਫੀ ਲਿਖਦਾ ਰਿਹਾ ਅਤੇ ਨਾਵਲ ਦਾ ਖਿਆਲ ਚੱਲ ਰਿਹਾ ਸੀ ਜ਼ੇਨ 'ਚ ਕੁਛ ਦੇਰ ਤੋਂ। ਅਤੇ ਫਿਰ ਉਹ ਪਿਛਲੇ ਸਾਲ 1.5 ਸਾਲ ਇੱਥੇ ਕੰਮ ਹੋਇਆ। ਅਤੇ ਜਿਵੇਂ ਹੁਣ ਤੁਸੀਂ ਮੈਂਸ਼ਨ ਕੀਤਾ ਕਿ ਇਸ ਸਪਟੈਂਬਰ 'ਚ ਪਬਲਿਸ਼ ਹੋਇਆ ਸੀ, ਦਸੰਬਰ ਤੱਕ 3 ਐਡੀਸ਼ਨ ਜਿਹੜੇ ਉਹ ਵਿਕ ਗਏ ਅਤੇ ਇਹਦੇ 4th ਐਡੀਸ਼ਨ ਜਿਹੜੀ ਉਹਦੀ ਤਿਆਰੀ ਚੱਲ ਰਹੀ ਹੈ। ਉਹਦਾ ਇੰਪੋਰਟੈਂਸ ਇਸ ਕਰਕੇ ਹੈ ਰਮਨ ਜੀ ਕਿ ਸਾਡੇ ਇੱਕ ਬੜਾ ਇਲਜ਼ਾਮ ਲੱਗ ਰਿਹਾ ਪੰਜਾਬੀਆਂ 'ਤੇ, ਉਹ ਚਾਹੇ ਲਿਖਦੇ ਪੰਜਾਬ ਦੇ ਹੋਣ ਜਾਂ ਚੜ੍ਹਦੇ ਪੰਜਾਬ ਦੇ, ਕਿ ਪੰਜਾਬੀ ਜਿਹੜੀਆਂ ਕਿਤਾਬਾਂ ਪੜ੍ਹਦੇ ਨਹੀਂ। ਅੱਜ ਵੀ ਡਿਸਕਸ਼ਨ 'ਚ ਗੱਲ ਹੋਈ ਸੀ ਨਾ, ਅਤੇ ਉਹ ਮੈਂ ਹਮੇਸ਼ਾ ਫੀਲ ਕਰਦਾ ਹੁੰਦਾ ਕਿ ਜਿਹੜੀ ਚੰਗੀ ਕਿਤਾਬ ਚੰਗੇ ਤਰੀਕੇ ਨਾਲ ਜਦੋਂ ਪਾਠਕ ਕੋਲ ਪਹੁੰਚਦੀ ਹੈ ਨਾ, ਅਤੇ ਜ਼ਰੂਰ ਪੜ੍ਹਦੇ ਨੇ ਅਤੇ ਖਰੀਦਦੇ ਵੀ ਨੇ। ਸੋ 40 ਦਿਨ ਨੇ ਬਿਲਕੁਲ ਉਹ ਜਿਹੜਾ ਇੱਕ ਉਲਾਮਾ ਸੀ ਨਾ ਉਹ ਲਾਤਾ। ਅਤੇ ਇੱਕ ਇਹਦੇ ਕੁਛ ਕਾਨਸੈਪਟ ਇੱਦਾਂ ਦੇ ਨੇ ਜਿਹੜੇ ਬੜੇ ਯੂਨੀਵਰਸਲ ਨੇ, ਤੁਸੀਂ ਕਿਤੇ ਵੀ ਹੋ ਅਤੇ ਉਹ ਤੁਹਾਨੂੰ ਰਿਲੇਟ ਕਰਦੇ ਨੇ, ਹਾਰਟ ਨੂੰ ਟੱਚ ਕਰਦੇ ਨੇ। ਭਾਵੇਂ ਬੇਸ ਦਾ ਸਟੋਰੀ ਜਿਹੜਾ ਸਾਡੇ ਬਜ਼ੁਰਗਾਂ ਦਾ 47 ਦੀ ਵੰਡ ਵੇਲੇ ਉੱਥੇ ਜਾਣ ਕਰਕੇ ਜਿਹੜਾ ਬਣਿਆ, ਪਰ ਉਹ ਜਿਹੜੀਆਂ ਫਕੀਰ ਅਤੇ ਕੇਸਰ ਦੀਆਂ ਆਪਸ ਵਿੱਚ ਗੱਲਾਂ ਨੇ ਅਤੇ ਉਹਦੇ ਨਾਲ ਪੂਰਾ ਜਿਹੜਾ ਨਾਵਲ ਦੇ ਵਿੱਚ ਕੁਛ ਛੋਟੀਆਂ ਕਹਾਣੀਆਂ ਨੇ ਉਹ ਆਮ ਬੰਦੇ ਨੂੰ ਬਹੁਤ ਉਹ ਦਿਲ ਨੂੰ ਟੱਚ ਕਰਦੀਆਂ ਅਤੇ ਬਹੁਤ ਵਧੀਆ ਰਿਸਪੌਂਸ ਮਿਲਿਆ, ਬੜਾ ਐਕਸੈਪਟ ਕੀਤਾ। ਅਤੇ ਇੱਥੇ ਤੱਕ ਵੀ ਗੱਲ ਆਈ ਜਮੀਲ, ਪਾਲ, ਅਹਿਮਦ ਰਜ਼ਾ ਪੰਜਾਬੀ ਹੁਣਾਂ ਨੇ ਹਿੰਮਤ ਕਰਕੇ ਸ਼ਾਹਮੁਖੀ 'ਚ ਇਹਦਾ ਅਨੁਵਾਦ ਕੀਤਾ ਅਤੇ ਬਹੁਤ ਹੀ ਚੰਗਾ ਲੱਗਿਆ। ਸਰ, ਜਿਵੇਂ ਤੁਸੀਂ ਦੱਸਿਆ ਕਿ ਰੁਬਾਈ ਤੁਸੀਂ ਲਿਖਦੇ ਰਹੇ ਅਤੇ ਤੁਹਾਡੀ ਕੋਈ ਸ਼ੇਰੀ ਪਰਾਗਾ ਵੀ ਆਇਆ, ਕੋਈ ਸ਼ੇਰੀ ਪੁਸਤਕ ਵੀ ਹੈ? ਨਹੀਂ, ਮੇਰੀ ਪੁਸਤਕ ਸਾਹਿਤ ਦੀ ਇਹ ਪਹਿਲੀ ਹੈ। ਇਸ ਤੋਂ ਪਹਿਲਾਂ ਕਿ ਹੈਲਥ ਨਾਲ ਰਿਲੇਟਡ ਮੇਰੀਆਂ ਬੁੱਕਸ ਸੀ। ਉਸ ਤੋਂ ਬਾਅਦ ਮੈਂ ਲਿਖਦਾ ਤਾਂ ਰਿਹਾ ਪਰ ਉਹਨੂੰ ਛਪਾਇਆ ਨਹੀਂ, ਕਿਉਂਕਿ ਮੈਨੂੰ ਇੱਦਾਂ ਲੱਗਦਾ ਕਿ ਲੇਖਣ ਦੀ ਬੜੀ ਵੱਡੀ ਜ਼ਿੰਮੇਵਾਰੀ ਹੈ। ਜਦੋਂ ਤੱਕ ਤੁਹਾਨੂੰ ਲੱਗੇ ਕਿ ਜਿਹੜੀ ਤੁਹਾਡੀ ਲਿਖਤ ਹੈ ਉਹ ਜਿਹੜਾ ਇੱਕ ਸਾਹਿਤ ਦੀ ਦੁਨੀਆ, ਲਿਟਰੇਰੀ ਜਿਹੜਾ ਸਾਡੀ ਦੁਨੀਆ, ਉਹਦੇ ਵਿੱਚ ਕੁਛ ਸਾਡੀ ਪੰਜਾਬੀ ਨੂੰ ਅਮੀਰ ਕਰੇ, ਆਮ ਪਾਠਕ ਨੂੰ ਉਹ ਚੰਗੀ ਲੱਗੇ, ਕਿਉਂਕਿ ਪਾਠਕ ਦਾ ਸਮਾਂ ਅੱਜ ਕੱਲ੍ਹ ਬੜਾ ਕੀਮਤੀ ਹੈ। ਅਤੇ ਉਹ ਮੈਨੂੰ ਲੱਗਿਆ ਕਿ 40 ਦਿਨ ਮੈਨੂੰ ਮੇਰੇ ਦਿਲ ਨੂੰ ਸੀ ਕਿ ਇਹ ਮੈਂ ਜ਼ਰੂਰ ਛਪਾਵਾਂ। ਅਤੇ ਜਿਹੜੀ ਮੇਰੀ ਪੋਇਟਰੀ ਹੈ ਜਾਂ ਰਵਾਈਆਂ ਨੇ ਉਹਦੇ ਲਈ ਅਜੇ ਤੱਕ ਕੋਈ ਕਿਤਾਬ ਨਹੀਂ ਹੈ। ਤੁਸੀਂ ਨਾਵਲ, ਤੁਹਾਡਾ ਪਹਿਲਾ ਨਾਵਲ ਪੰਜਾਬੀ ਦਾ, ਅੱਗੇ ਵੀ ਤੁਸੀਂ ਲਿਖੋਗੇ ਪੰਜਾਬੀ ਨੂੰ, ਕਿਉਂਕਿ ਇੰਝ ਹੀ ਅਸੀਂ ਤਰੱਕੀ ਮਿਲੇਗੀ, ਅੱਗੇ ਪ੍ਰੋਗਰੈਸ ਹੋਏਗੀ। ਅਤੇ ਤੁਸੀਂ ਕਿਹੜੇ ਨਾਵਲਕਾਰ, ਪੰਜਾਬੀ ਦੇ ਕਿਹੜੇ ਨਾਵਲਕਾਰ ਤੋਂ ਇੰਸਪਾਇਰ ਹੋਏ ਹੋ, ਜਾਂ ਉਹਨਾਂ ਨੂੰ ਪੜ੍ਹਿਆ ਤੁਸੀਂ ਕਹਿੰਦੇ ਹੋ ਕਿ ਮੈਂ ਉਹਦੇ ਵਰਗਾ ਲਿਖਣ ਦਾ ਯਤਨ ਕੀਤਾ ਹੈ, ਜਾਂ ਤੁਸੀਂ ਇੱਕ ਆਪਣਾ ਇੱਕ ਯੂਨੀਕ ਸਟਾਈਲ ਲੈ ਕੇ? ਮੇਰਾ ਪੜ੍ਹਨ ਦਾ ਜੋ ਸੀ ਨਾ, ਜੋ ਮੈਂ ਫਿਕਸ਼ਨ ਸੀ ਨਾ, ਨਾਵਲ ਜਾਂ ਕਹਾਣੀ, ਉਹ ਮੈਂ ਬਚਪਨ 'ਚ ਕਾਲਜ ਜ਼ਿਆਦਾ ਪੜ੍ਹੀ। ਉਸ ਤੋਂ ਬਾਅਦ ਮੇਰਾ ਜੋ ਇੰਟਰਸਟ ਜ਼ਿਆਦਾ ਸੀ ਨਾ ਉਹ ਨੋਨ ਫਿਕਸ਼ਨ ਜਾਂ ਹਿਊਮਨ ਫਿਲਾਸਫੀ, ਸਾਈਕੋਲੋਜੀ, ਜਿਹੜਾ ਵਰਲਡ ਲਿਟਰੇਚਰ, ਇਹ ਉਹਦੇ ਨਾਲ ਜ਼ਿਆਦਾ ਰਿਹਾ। ਬਸ ਸਾਰਾ ਕੁਛ ਮੈਂ ਵੈਸੇ ਪੜ੍ਹਦਾ ਰਿਹਾ ਅਤੇ ਉਹਦੇ 'ਚ ਜਦੋਂ ਮੈਂ ਨਾਵਲ ਲਿਖਣ ਕਰਕੇ ਨਹੀਂ ਲਿਖਿਆ ਕਿ ਨਾਵਲ ਲਿਖਣਾ, ਉਹ ਇਸ ਕਰਕੇ ਸੀ ਕਿ ਜਿਹੜਾ
ਮੈਨੂੰ ਇੱਦਾਂ ਲੱਗਦਾ ਸੀ ਕਿ ਜਿਹੜੀ ਕਿਤਾਬ ਹੈ ਨਾ ਉਹ ਇੱਕ ਪਾਠਕ ਕੋਲ ਉੱਦਾਂ ਦੀ ਆਵੇ ਜਿੱਦਾਂ ਦੀ ਮੈਂ ਚਾਹੁੰਦਾ ਇੱਕ ਕਿਤਾਬ ਕਿੱਦਾਂ ਦੀ ਹੋਵੇ। ਉਹਦੇ 'ਚ ਹੁੰਦਾ ਕਿ ਰੌਚਕਤਾ ਵੀ ਹੋਵੇ, ਤੁਸੀਂ ਪੜ੍ਹਨਾ ਚਾਹੋ, ਤੁਹਾਡਾ ਦਿਲ ਨਾ ਕਰੇ ਛੱਡਣ ਨੂੰ, ਅਤੇ ਉਹਦੇ 'ਚੋਂ ਕੁਛ ਸਿੱਖੋ ਵੀ, ਤੁਹਾਡਾ ਦੁਬਾਰਾ ਪੜ੍ਹਨ ਨੂੰ ਵੀ ਦਿਲ ਕਰੇ। ਅਤੇ ਉਹ ਮੇਰੀ ਇੱਕ ਕਾਨਸੈਪਟ ਸੀ ਮੇਰੇ ਜ਼ੇਨ ਦੇ ਵਿੱਚ, ਅਤੇ ਉਹ ਫਿਰ 40 ਦਿਨ ਦੀ ਇਹ ਜਿਹੜਾ ਨਾਵਲ ਦੇ ਰੂਪ 'ਚ ਉੱਭਰਿਆ। ਜਦ ਕਿ ਮੈਂ ਇਹ ਨਹੀਂ ਕਦੇ ਸੋਚਿਆ ਕਿ ਮੈਂ ਨਾਵਲ ਲਿਖਣਾ। ਜਿਹੜੀ ਵਿਧਾ ਮੈਨੂੰ ਲੱਗਦਾ ਕਿ ਉਹ ਨਾ ਤੁਹਾਡੇ ਅੰਦਰ ਜੋ ਬਲਬਲਾ ਆ ਰਿਹਾ, ਉਹ ਵਿਧਾ ਉਹ ਆਪਣੇ ਆਪ ਉਹ ਬਣਾਉਂਦਾ ਕਿ ਕਿਸ ਰੂਪ 'ਚ ਆਉਣਾ ਚਾਹੀਦਾ। ਸਰ ਇਸ ਤੋਂ ਪਹਿਲੇ ਵੀ ਤੁਸੀਂ ਕੋਈ ਨਾਵਲ ਲਿਖਿਆ ਹੈ? ਨਹੀਂ, ਇਹ ਪਹਿਲਾ और अफसान से कहानी वगैरह? ਹਾਂਜੀ, ਇਹ ਕਹਾਣੀ ਇੱਕ ਦੋ ਪਾਤਰ ਨੇ। 40 ਦਿਨ ਦੀ ਇੱਕ ਯਾਤਰਾ ਉਹਨਾਂ ਦੀ। ਇੱਕ ਫਕੀਰ ਹੈ, ਕੇਸਰ। ਫਕੀਰ ਕੋਈ 65-70 ਸਾਲ ਦਾ ਬਜ਼ੁਰਗ ਹੈ, ਕੇਸਰ 17 ਸਾਲ ਦਾ ਮੁੰਡਾ। ਦੋਨਾਂ ਦੇ ਅਲੱਗ-ਅਲੱਗ ਪਰਿਵਾਰ ਜਿਹੜੇ 47 ਦੀ ਵੰਡ ਦੇ ਦੁਖਾਂਤ ਦੇ ਵਿੱਚੋਂ ਉਹਨਾਂ ਦਾ ਜੋ ਕੇਸਰ ਦਾ ਜਿਹੜਾ ਫਾਦਰ ਹੈ ਉਹ ਘਰ ਛੱਡ ਕੇ ਚਲਾ ਜਾਂਦਾ ਕਿਉਂਕਿ ਉਹਦੀ ਅਬਡਕਟ ਹੋ ਜਾਂਦੀ, ਉਹਦੀ ਸਿਸਟਰ ਜਿਹੜੀ ਉਹਦੀ ਭੈਣ ਆ, ਅਤੇ ਮਾਂ ਦੀ ਮੌਤ ਹੋ ਜਾਂਦੀ ਹੈ। ਫਕੀਰ ਦਾ ਸਾਰਾ ਟੱਬਰ ਹੀ ਜਿਹੜਾ ਨਾ 47 ਵੇਲੇ ਜਦੋਂ ਇੱਧਰੋਂ ਉੱਧਰ ਜਾਂਦੇ ਆ ਰਸਤੇ 'ਚ ਖਤਮ ਹੋ ਜਾਂਦਾ, ਅਤੇ ਉਹ ਚੱਲਦੇ ਨੇ। ਉਹ ਆਪਣੇ ਫਾਦਰ ਨੂੰ ਲੱਭਣ ਜਾਂਦਾ। ਫਕੀਰ ਵੈਸੇ ਹੀ ਯਾਤਰਾ 'ਚ ਹੀ ਉਹਦਾ ਸਕੂਨ ਹੁੰਦਾ, ਅਤੇ ਉਹ ਰਸਤੇ 'ਚ ਜ਼ਿੰਦਗੀ ਦੀਆਂ ਗੱਲਾਂ ਕਰਦੇ ਨੇ। ਰਾਹੀ ਮਿਲਦੇ ਨੇ, ਕੋਈ ਫਕੀਰ ਨੂੰ ਸਵਾਲ ਪੁੱਛਦੇ ਆ, ਅਤੇ ਫਕੀਰ ਹਰ ਸਵਾਲ ਦਾ ਜਵਾਬ ਇੱਕ ਛੋਟੀ ਕਹਾਣੀ ਸੁਣਾ ਕੇ ਦਿੰਦਾ। ਸਾਡੀਆਂ ਕਹਾਣੀਆਂ ਜਿਹੜੀਆਂ ਆਪਾਂ ਦਾਦੀਆਂ ਤੋਂ, ਆਪਣੇ ਸੱਥਾਂ ਦੇ ਵਿੱਚੋਂ, ਬਜ਼ੁਰਗਾਂ 'ਚੋਂ, ਘਰਾਂ 'ਚੋਂ, ਪੁਰਾਣੇ ਇਤਿਹਾਸ ਮਿਥਿਹਾਸ ਦੁਨੀਆ ਦੇ ਧਾਰਮਿਕ ਸਾਹਿਤ ਦੇ ਵਿੱਚੋਂ, ਸੂਫੀਜ਼ਮ ਦੇ ਵਿੱਚੋਂ, ਰੂਮੀ ਜਾਂ ਇਸਲਾਮ ਦੇ ਵਿੱਚੋਂ, ਜਾਂ ਜੂਡਿਜ਼ਮ ਦਾ, ਜਾਂ ਸਾਡੇ ਸਿੱਖਿਜ਼ਮ ਦੀ ਸੀ, ਅਤੇ ਉਹ ਛੋਟੀਆਂ ਕਹਾਣੀਆਂ ਜਿਹੜੀਆਂ ਸਾਨੂੰ ਜ਼ਿੰਦਗੀ ਦੇ ਲੈਸਨ ਦਿੰਦੀਆਂ। ਅਤੇ ਉਹ 40 ਦਿਨ ਦੀ ਯਾਤਰਾ ਦੇ ਵਿੱਚ ਉਹੀ ਗੱਲਾਂ ਹੁੰਦੀਆਂ, ਅਤੇ ਉਹ ਫਿਰ ਉਹ ਐਂਡ 'ਚ ਆਪਣੇ ਫਾਦਰ ਨੂੰ ਮਿਲਦਾ ਕਿ ਨਹੀਂ ਮਿਲਦਾ। ਉਹਦੀ ਨਾਵਲ ਪੜ੍ਹਿਓ, ਬੜਾ ਇੰਟਰਸਟਿੰਗ। ਇਹ ਇਸ ਨਾਵਲ ਦਾ ਚਰਚਾ ਜਿਹੜੇ 4 ਦੋਸਤਾਂ ਨੇ ਪੜ੍ਹਿਆ ਅਤੇ ਉਹ ਕਹਿ ਰਹੇ ਨੇ ਕਿ ਅਲਕੈਮਿਸਟ ਜਾਂ ਪਾਲੋ ਕੋਏਲੋ ਦੇ ਵਰਗੇ ਇਸ ਨਾਵਲ ਨੂੰ ਜਿਹੜੀ ਚਰਚਾ ਮਿਲ ਰਹੀ ਹੈ, ਅਤੇ ਕੀ ਤੁਸੀਂ ਉਹਨਾਂ ਤੋਂ ਇੰਸਪਾਇਰ ਹੋਏ ਜਾਂ ਕਦੀ ਤੁਹਾਡਾ ਨਾਂ ਉਹਨਾਂ ਨਾਲ ਜੋੜਿਆ ਜਾ ਰਿਹਾ, ਕਿਵੇਂ ਲੱਗ ਰਿਹਾ? ਹਾਂਜੀ, ਇਹ ਬੜੀ ਇੱਕ ਮੇਰੇ ਲਈ ਖੁਸ਼ਕਿਸਮਤੀ ਹੈ। ਮੈਂ ਵੈਸੇ ਆਪਣੇ ਆਪ ਨੂੰ ਇਸ ਲਾਇਕ ਨਹੀਂ ਸਮਝਦਾ ਕਿ ਇਸ ਨੂੰ ਆਪਣੇ ਪੰਜਾਬੀ ਦੇ ਨਾਵਲ ਨੂੰ, ਜਿਹੜੇ ਦੁਨੀਆ ਦੇ ਸ਼ਾਹਕਾਰ ਰਚਨਾਵਾਂ ਨੇ, ਅਲਕੈਮਿਸਟ, ਮੇਰਾ ਦਾਗਿਸਤਾਨ, ਤੋਂ ਇਹਨਾਂ ਨਾਲ ਕੰਪੇਅਰ ਕੀਤਾ ਜਾ ਰਿਹਾ। ਉਹਦੇ 'ਚ ਇਹਨਾਂ ਦੀ ਕੋਈ ਸਿਮਿਲੈਰਿਟੀ ਐ ਸੱਚ ਨਹੀਂ ਹੈਗੀ। ਮੇਰਾ ਦਾਗਿਸਤਾਨ ਨਾਲ ਤਾਂ ਇਹ ਹੈ ਕਿ ਜਦੋਂ ਮੇਰਾ ਦਾਗਿਸਤਾਨ ਜਿਹਨਾਂ ਨੇ ਪੜ੍ਹਿਆ, ਉਹ ਕਿਉਂਕਿ ਰਸੂਲ ਹਮਦਰਦ ਨੇ ਆਪਣੀ ਮਿੱਟੀ ਨਾਲ ਜੁੜੀਆਂ ਗੱਲਾਂ ਲਿਖੀਆਂ, ਆਵਾਰ ਲੈਂਗੁਏਜ ਦੇ ਵਿੱਚ ਉਹਨੇ ਲਿਖਿਆ। ਇਹਦੇ ਵਿੱਚੋਂ ਮਿੱਟੀ ਪੰਜਾਬ ਦੀ ਖੁਸ਼ਬੂ ਆਉਂਦੀ ਹੈ, ਅਤੇ ਉਹ ਪੜ੍ਹਦੇ ਆ ਨਾ ਉੱਦਾਂ ਦੀ ਫੀਲਿੰਗ ਹੁੰਦੀ। ਅਲਕੈਮਿਸਟ ਦੀ ਮੈਨੂੰ ਲੱਗਦਾ ਕਿ ਥੋੜ੍ਹਾ ਜਿਹਾ ਇੱਦਾਂ ਹੈਗਾ ਕਿ ਉਹ ਲੱਭਣ ਜਾਂਦਾ, ਇੱਕ ਸਟੋਰੀ ਹੈ, ਅਤੇ ਉਹ ਜਦੋਂ ਐਂਡ ਜਾਂਦਾ ਤਾਂ ਉਹਨੂੰ ਪਤਾ ਲੱਗਦਾ ਕਿ ਉਹ ਜਿਹੜੀ ਆਮ ਪੁਰਾਣੀ ਸਦੀਆਂ, ਇਹਦੇ ਜਿਹੜੀ ਬਹੁਤੀਆਂ ਕਹਾਣੀਆਂ ਨੇ ਉਹ ਛੋਟੀਆਂ ਜਿਹੜੀਆਂ ਕਹਾਣੀਆਂ ਨੇ ਉਹ ਸਦੀਆਂ ਪੁਰਾਣੀਆਂ ਚੱਲੀਆਂ ਆ ਰਹੀਆਂ। ਅਤੇ ਅਲਕੈਮਿਸਟ ਦੀ ਵੀ ਉਸ ਇੱਕ ਕਹਾਣੀ ਨੂੰ ਅੱਗੇ ਇੱਕ ਪਾਤਰ ਦੇ ਰੂਪ ਵਿੱਚ ਕੀਤਾ ਹੋਇਆ। ਇਹਦੇ 'ਚ ਸਿਰਫ 2 ਪਾਤਰ ਨੇ, ਉਹ ਵੀ ਇੱਦਾਂ ਹੀ ਜਾਂਦੇ ਨੇ, ਅਤੇ ਮੇਰੇ ਖਿਆਲ ਡੈਜ਼ਰਟ ਦੇ ਵਿੱਚੋਂ ਲੰਘਦੇ ਆ, ਰੇਗਿਸਤਾਨ ਦੇ ਵਿੱਚੋਂ ਲੰਘਦੇ ਆ, ਅਤੇ ਕੁਛ ਉਹਦਾ ਮੋਰਲ ਹੈ। ਅਲਕੈਮਿਸਟ ਵੀ ਪੜ੍ਹ ਕੇ ਤੁਸੀਂ ਕੁਛ ਸਿੱਖਦੇ ਹੋ, 40 ਦਿਨ ਦੇ ਪੜ੍ਹ ਕੇ ਵੀ ਤੁਸੀਂ ਬਹੁਤ ਕੁਛ ਸਿੱਖਦੇ ਹੋ। ਸੋ ਇੱਦਾਂ ਦੀਆਂ ਸਿਮਿਲੈਰਿਟੀਜ਼ ਨੇ, ਅਤੇ ਮੈਂ ਬੜਾ ਖੁਸ਼ਕਿਸਮਤ ਸਮਝਦਾ ਕਿ ਉਹ ਪੜ੍ਹਦਿਆਂ ਲੋਕਾਂ ਨੂੰ ਉਹਦੇ ਵਰਗਾ ਕੁਛ ਲੱਗ ਰਿਹਾ। ਕੈਲੀਫੋਰਨੀਆ 'ਚ ਪੰਜਾਬੀ ਅਦਬ ਇੱਕ ਸਾਡਾ ਸਵਾਲ ਹੈ, ਕਿਉਂਕਿ ਅਸੀਂ ਉਸ ਦੇ ਬਾਰੇ ਨਹੀਂ ਜਾਣਦੇ ਕਿ ਉਹ ਉੱਥੇ ਕਿਸ ਤਰ੍ਹਾਂ ਦਾ ਅਦਬ ਲਿਖਿਆ ਜਾ ਰਿਹਾ ਹੈ, ਅਤੇ ਉਹ ਕਿੰਨਾ ਕੁ ਉੱਥੇ ਪੰਜਾਬੀ ਲਿਖਣ ਵਾਲੇ ਪੜ੍ਹਨ ਵਾਲੇ ਮੌਜੂਦ ਨੇ। ਹਾਂਜੀ, ਜੋ ਅਮਰੀਕਾ ਜਾਂ ਕੈਨੇਡਾ ਦੇ ਵਿੱਚ ਸਾਹਿਤ ਸਭਾਵਾਂ ਨੇ, ਲੋਕ ਪੜ੍ਹਦੇ ਵੀ ਨੇ, ਲਿਖਦੇ ਵੀ ਨੇ। ਕੁਛ ਪਿਛਲੇ 15 ਸਾਲ ਤੋਂ ਇਮੀਗ੍ਰੇਸ਼ਨ ਵੀ ਬਹੁਤ ਜ਼ਿਆਦਾ ਵਧੀ ਹੈ, ਅਤੇ ਪਿੱਛੇ ਲਿੰਕ ਵੀ ਕਾਫੀ ਰਹਿੰਦਾ। ਸੋ ਉੱਥੇ ਜ਼ਿਆਦਾ ਵੈਸੇ ਕਵਿਤਾ ਲਿਖੀ ਜਾ ਰਹੀ ਹੈ। ਜਿਹੜੀ ਨਜ਼ਮ ਹੈ ਨਾ, ਉਹ ਮੈਂ ਦੇਖ ਰਿਹਾ ਕਿ ਲਹਿੰਦੇ ਪੰਜਾਬ 'ਚ ਵੀ ਜ਼ਿਆਦਾ ਨਜ਼ਮ ਲਿਖੀ ਜਾ ਰਹੀ ਹੈ, ਚੜ੍ਹਦੇ ਪੰਜਾਬ 'ਚ ਵੀ ਜ਼ਿਆਦਾ। ਜਿਹੜਾ ਨਸਰ ਜਾਂ ਪ੍ਰੋਜ਼ ਹੈ ਨਾ, ਉਹ ਬਹੁਤ ਘੱਟ ਲਿਖਿਆ ਜਾ ਰਿਹਾ। ਅਜੇ ਕਹਾਣੀ ਤਾਂ ਫਿਰ ਵੀ ਥੋੜ੍ਹੀ ਲਿਖੀ ਜਾ ਰਹੀ ਹੈ, ਨਾਵਲ ਬਹੁਤ ਘੱਟ ਲਿਖੇ ਜਾ ਰਿਹਾ। ਉਹਦਾ ਕੁਛ ਰੀਜ਼ਨ ਇਹ ਹੈ ਕਿ ਕਮਿਟਮੈਂਟ ਬਹੁਤ ਹੈ। ਨਾਵਲ ਲਿਖਣ ਲਈ ਹਾਰਡ ਵਰਕ ਬੜਾ ਅਤੇ ਲੰਬਾ ਸਮਾਂ ਚਾਹੀਦਾ। ਅਤੇ ਕਹਾਣੀ ਨੂੰ ਇੱਕ ਲੜੀ 'ਚ ਪਰੋ ਕੇ ਰੱਖਣ ਲਈ ਲੋਕ ਸ਼ਿੱਦਤ ਚਾਹੀਦੀ ਹੈ, ਇੱਕ ਵਿਜ਼ਨ ਚਾਹੀਦਾ, ਅਤੇ ਸ਼ਾਇਦ ਇਹੀ ਇੱਕ ਰੀਜ਼ਨ ਹੈ। ਪਰ ਤੁਹਾਡਾ ਜੋ ਸਵਾਲ ਹੈ ਕਿ ਉਹ ਜ਼ਿਆਦਾ ਨਜ਼ਮ ਲਿਖੀ ਜਾਂਦੀ, ਉਹ ਚਾਹੇ ਗਜ਼ਲ ਹੋਵੇ ਜਾਂ ਖੁੱਲ੍ਹੀ ਕਵਿਤਾ ਹੋਵੇ ਜਾਂ ਰੁਬਾਈ ਹੈ,
ਉਹ ਜ਼ਿਆਦਾ ਰਵਾਇਤ ਹੈ ਜੇ ਘੱਟ ਲਿਖੀ ਜਾ ਰਹੀ ਹੈ, ਪਰ ਖੁੱਲ੍ਹੀ ਕਵਿਤਾ, ਨਜ਼ਮ ਅਤੇ ਗਜ਼ਲ ਜਿਹੜੀ ਆ ਉੱਥੇ ਵੀ ਉਹੀ ਜ਼ਿਆਦਾ ਲਿਖੀ ਜਾ ਰਹੀ ਹੈ। ਇੱਥੋਂ ਦੇ ਪੰਜਾਬ ਆ ਕੇ ਅਤੇ ਉੱਥੋਂ ਦੇ ਪੰਜਾਬ ਨੂੰ, ਪੰਜਾਬੀਆਂ ਨੂੰ ਆਪਣੀ ਜ਼ੁਬਾਨ ਨਾਲ ਜੁੜਨ ਦੇ ਹਵਾਲੇ ਨਾਲ ਕੋਈ ਸੁਨੇਹਾ ਦੇਣਾ ਚਾਹੋ ਤੇ ਜ਼ਰੂਰ ਤੁਸੀਂ। ਹਾਂਜੀ, ਮੇਰਾ ਵੈਸੇ ਸੁਨੇਹਾ ਤਾਂ ਨਹੀਂ, ਮੈਂ ਵੈਸੇ ਆਪਣੇ ਦਿਲ ਦੀ ਗੱਲ ਹੀ ਦੱਸਦਾ ਕਿ ਆਪਣੀ ਆ ਜਿਹੜੀ ਸਾਡੀ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ, ਇਹਦੇ 'ਚ ਮੈਨੂੰ ਇਨਵੀਟੇਸ਼ਨ, ਮੈਨੂੰ ਆਉਣ ਦਾ ਮੌਕਾ ਮਿਲਿਆ, ਬਹੁਤ ਚੰਗਾ ਲੱਗਾ, ਬੜਾ ਪਿਆਰ ਮਿਲਿਆ। ਉਹਦੇ 'ਚ ਮੈਨੂੰ ਇੱਕ ਗੱਲ ਲੱਗਦੀ ਹੈ ਕਿ ਮੈਂ ਮਹਿਸੂਸ ਕਰਦਾ, ਕਿਉਂਕਿ ਇੱਥੇ ਵੀ ਜਿਹੜਾ ਮੇਨ ਮੁੱਦਾ ਉਹ ਆਪਣੀ ਬੋਲੀ ਬਾਰੇ ਆ। ਮੈਨੂੰ ਇੱਦਾਂ ਲੱਗਦਾ ਕਿ ਜਿਹੜੀ ਸਾਡੀ ਮਾਂ ਬੋਲੀ ਪੰਜਾਬੀ, ਆਪਾਂ ਕਿਤੇ ਵੀ ਚਲੇ ਜਾਈਏ, ਜਿਹੜੀ ਮਰਜ਼ੀ ਜ਼ੁਬਾਨ 'ਚ ਆਪਾਂ ਗੱਲ ਕਰੀਏ, ਲੋੜ ਅਨੁਸਾਰ ਇੰਗਲਿਸ਼ ਵੀ ਆਪਾਂ ਬੋਲਦੇ ਹਾਂ, ਉਰਦੂ ਵੀ ਬੋਲਣੀ ਪੈਂਦੀ ਹੈ, ਜੋ ਵੀ ਆਪਾਂ ਨੂੰ ਕਰਨਾ ਪੈਂਦਾ, ਪਰ ਜੋ ਤੁਸੀਂ ਆਪਣੇ ਆਪ ਨੂੰ ਐਕਸਪ੍ਰੈਸ ਪੰਜਾਬੀ 'ਚ ਆਪਣੀ ਮਾਂ ਬੋਲੀ 'ਚ ਕਰ ਸਕਦੇ ਹਾਂ, ਕਿਉਂਕਿ ਉਹ ਹੋਰ ਕਿਸੇ 'ਚ ਨਹੀਂ ਕਰ ਸਕਦੇ। ਮੇਰੀ 80% ਕਮਿਊਨੀਕੇਸ਼ਨ ਜਿਹੜੀ ਇੰਗਲਿਸ਼ ਹੁੰਦੀ ਹੈ, ਕਿਉਂਕਿ ਮੇਰਾ ਪ੍ਰੋਫੈਸ਼ਨ ਮੈਡੀਕਲ ਹੋਣ ਕਰਕੇ ਉੱਥੇ ਇੱਦਾਂ, ਅਤੇ ਮੇਰੇ ਲਈ ਇੰਗਲਿਸ਼ ਲਿਖਣਾ ਕੋਈ ਔਖਾ ਨਹੀਂ। ਪਰ ਮੈਨੂੰ ਇੱਦਾਂ ਲੱਗਿਆ ਕਿ ਮੈਂ ਜਦੋਂ ਆਪਣੀ ਪਹਿਲੀ ਕਿਤਾਬ ਲਿਖਾਂ, ਜਾਂ ਨਾਵਲ ਹੈ, ਉਹ ਪੰਜਾਬੀ 'ਚ ਲਿਖਿਆ ਜਾਵੇ। ਈਵਨ ਰਵਿੰਦਰਨਾਥ ਟੈਗੋਰ ਨੇ ਵੀ, ਜਦੋਂ ਉਹਨਾਂ ਨੇ ਉਹ ਸਭ ਲੈਂਗੁਏਜ ਜਾਣਦੇ ਸੀ, ਪਰ ਉਹਨੇ ਆਪਣੀ ਬੰਗਾਲੀ 'ਚ ਲਿਖੀ, ਨੋਬਲ ਪ੍ਰਾਈਜ਼ ਵੀ ਮਿਲਿਆ ਉਹਨਾਂ ਨੂੰ। ਸੋ ਮੇਰਾ ਸੁਨੇਹਾ ਇਹ ਹੈ ਕਿ ਆਪਣੀ ਬੋਲੀ ਨੂੰ ਆਪਾਂ ਪਿਆਰ ਤਾਂ ਕਰਦੇ ਹੀ ਹਾਂ, ਪੰਜਾਬੀ ਹੋਣ 'ਤੇ ਮਾਣ ਵੀ ਕਰੀਏ। ਸਰ ਬਹੁਤ ਬਹੁਤ ਸ਼ੁਕਰੀਆ, ਤੁਹਾਡੇ ਨਾਲ ਗੱਲ ਕਰਕੇ ਬਹੁਤ ਅੱਛਾ ਲੱਗਾ। ਸਰ ਤੁਹਾਨੂੰ ਇੱਥੇ ਪਾਕਿਸਤਾਨ 'ਚ ਆਏ ਨੇ ਤੇ ਤੁਸੀਂ ਇੰਡੀਆ ਵੀ ਗਏ ਨੇ, ਕੈਲੀਫੋਰਨੀਆ ਵੀ ਗਏ ਨੇ, ਉੱਥੋਂ ਬਾਹਰ ਰਹਿੰਦੇ। ਬਿਲਕੁਲ। ਤੁਹਾਨੂੰ ਕਿੱਥੇ ਲੱਗਦਾ ਹੈ ਕਿ ਪੰਜਾਬੀ ਦਾ ਠੀਕ ਕੰਮ ਹੋ ਰਿਹਾ? ਮੈਨੂੰ ਇੱਦਾਂ ਲੱਗਦਾ ਕਿ ਪੰਜਾਬੀ ਸਾਰੇ ਉਹਨਾਂ ਦਾ ਨਾ ਪਿਆਰ ਹੈ ਪੰਜਾਬ, ਮਤਲਬ ਇੱਕ ਪੰਜਾਬੀ ਨੂੰ ਪਿਆਰ ਕਰਦੇ ਨੇ, ਪੰਜਾਬੀ ਹੋਣ 'ਤੇ ਮਾਣ ਵੀ ਕਰਦੇ ਨੇ। ਕੰਮ ਦੀ ਜਿਹੜੀ ਹੈ ਨਾ, ਉਹ ਥੋੜ੍ਹੀ ਜਿਹੀ ਮੈਂ ਕਹਾਂਗਾ ਕਿ ਥੋੜ੍ਹੀ ਕਮੀ ਹਰ ਇੱਕ ਥਾਂ ਹੀ ਹੈ, ਉਹ ਚਾਹੇ ਚੜ੍ਹਦੇ ਪੰਜਾਬ 'ਚ ਹੈ, ਚਾਹੇ ਲਹਿੰਦੇ ਪੰਜਾਬ 'ਚ ਹੈ। ਪਰ ਮੈਂ ਨਾ ਚੰਗੀ ਗੱਲ ਤੁਹਾਨੂੰ ਇਹ ਦੱਸਣਾ ਕਿ ਜਿਹੜਾ ਸੋਸ਼ਲ ਮੀਡੀਆ ਨਾ, ਉਹਨੇ ਸਾਨੂੰ ਕਨੈਕਟ ਕਰ, ਹੁਣ ਜਿਹੜਾ ਉਹ ਹੱਦਾਂ ਸਰਹੱਦਾਂ ਵਾਲੀ ਗੱਲ ਨਹੀਂ ਰਹੀ, ਜੋ ਪੰਜਾਬ 'ਚ ਉੱਧਰ ਹੋ ਰਿਹਾ, ਜਾਂ ਇੱਥੇ ਹੋ ਰਿਹਾ, ਜਾਂ ਤੀਜੇ ਪੰਜਾਬ 'ਚ ਜਿਹੜਾ ਅਮਰੀਕਾ, ਕੈਨੇਡਾ ਉਹ ਹੋ ਰਿਹਾ, ਉਹ ਸਾਨੂੰ ਰੋਜ਼ ਦੇ ਰੋਜ਼ ਇੱਕ ਦੂਸਰੇ ਦਾ ਪਤਾ ਲੱਗਦਾ। ਇਸੇ ਕਰਕੇ ਮੈਂ ਹੁਣ ਇੱਥੇ ਆ ਕੇ ਮੈਨੂੰ ਬਿਲਕੁਲ ਓਪਰਾ ਨਹੀਂ ਲੱਗ ਰਿਹਾ। ਮੈਂ ਬਹੁਤਿਆਂ ਨੂੰ ਇੱਦਾਂ ਲੱਗਦਾ, ਮੈਂ ਕਈ ਵਾਰ ਮਿਲਿਆ, ਕੁਛ ਮੇਰੇ ਨਾਲ ਫੇਸਬੁੱਕ ਨਾਲ ਕਨੈਕਟਡ ਸੀਗੇ, ਕੁਛ ਨੂੰ ਮੈਂ ਸੋਸ਼ਲ ਮੀਡੀਆ 'ਤੇ ਦੇਖਦਾ ਸੀ। ਸੋ ਇਸ ਕਰਕੇ ਨਾ ਉਹ ਜਿਹੜਾ ਡਿਸਟੈਂਸ ਨਹੀਂ ਰਿਹਾ, ਅਤੇ ਅੱਗੇ ਤੋਂ ਅੱਗੇ ਹੋਰ ਵੀ ਘਟਣਾ। ਸੋ ਇਹ ਆਪਾਂ ਨੂੰ ਉਮੀਦ ਰੱਖਣੀ ਚਾਹੀਦੀ ਆ ਕਿ ਇਹਦੇ ਵਿੱਚ ਸਭ ਤੋਂ ਵੱਧ ਫਾਇਦਾ ਜਿਹੜਾ ਉਹ ਪੰਜਾਬੀ ਮਾਂ ਬੋਲੀ ਨੂੰ ਹੋਣਾ। ਅਤੇ ਸਰ ਦੂਸਰਾ ਆਖਰੀ ਸਵਾਲ ਇਹ ਹੈ ਕਿ ਅਸੀਂ ਆਪਦੇ ਆਪ ਨੂੰ ਪੰਜਾਬੀ ਨਾਲ ਕਿਵੇਂ ਜੋੜ ਸਕਦੇ ਹਾਂ? ਪੰਜਾਬੀ ਬੋਲ ਕੇ, ਪੰਜਾਬੀ ਲਿਖ ਕੇ। ਹਾਂਜੀ, ਬਿਲਕੁਲ। ਉਹਦਾ ਆਪਾਂ 3-4 ਪੈਨਲ ਡਿਸਕਸ਼ਨ ਵੀ ਇਸੇ ਮਾਮਲੇ 'ਤੇ ਹੋਈਆਂ ਕਿ ਆਪਾਂ ਨੂੰ ਸਭ ਤੋਂ ਪਹਿਲੀ ਗੱਲ ਤਾਂ ਇਹ ਕਿ ਆਪਾਂ ਨੂੰ ਇਹ ਰਿਅਲਾਈਜ਼ ਕਰਨਾ ਚਾਹੀਦਾ ਕਿ ਇੱਕ ਪੰਜਾਬੀ ਜਿਹੜਾ ਨਾ, ਉਹ ਇੱਕ ਕਲਚਰ, ਇੱਕ ਸੱਭਿਆਚਾਰ ਰਹਿਤਲ ਹੈਗੀ ਆ, ਉਹ ਸਾਡੇ ਖੂਨ 'ਚ ਹੈ, ਉਹਨੇ ਕਿਤੇ ਨਹੀਂ ਜਾਣਾ। ਸੋ ਜਿਹੜੀ ਬਾਕੀ ਉਹ ਕੁਛ ਪੋਲੀਟੀਕਲ ਗੱਲਾਂ ਹੁੰਦੀਆਂ, ਸਰਕਾਰਾਂ ਨੂੰ ਕਈ ਚੀਜ਼ਾਂ ਜਿਵੇਂ ਉਹਨਾਂ ਨੂੰ ਠੀਕ ਲੱਗਦੀਆਂ, ਉਸ ਹਿਸਾਬ ਨਾਲ ਉਹ ਕਿਸੇ ਨੂੰ ਪ੍ਰਮੋਟ ਕਰਦੇ, ਕਿਸੇ ਨੂੰ ਘੱਟ ਕਰਦੇ ਆ। ਉਹ ਸਾਡੇ ਨਾਲ ਲਹਿੰਦੇ ਵੀ ਚੜ੍ਹਦੇ ਪੰਜਾਬ 'ਚ ਥੋੜ੍ਹਾ ਧੱਕਾ ਹੋਇਆ, ਆਪਾਂ ਨੂੰ ਸਾਰਿਆਂ ਨੂੰ ਪਤਾ। ਅਤੇ ਕੁਛ ਉਹਦੀ ਇਕੋਨਮੀ ਦਾ ਰੀਜ਼ਨ ਹੁੰਦਾ, ਅਤੇ ਇਕੋਨਮੀ ਜਦੋਂ ਆਰਥਿਕ ਨਾਲ ਜਿਹੜੀ ਚੀਜ਼ ਜੁੜੀ ਆ, ਉਹ ਹਮੇਸ਼ਾ ਪ੍ਰਮੋਟ ਹੁੰਦੀ ਹੈ। ਸੋ ਜਿਹੜਾ ਹੁਣ ਅੱਜ ਕੱਲ੍ਹ ਦੇਖੋ, ਪੰਜਾਬੀ ਮਿਊਜ਼ਿਕ ਆਲ ਓਵਰ ਦਾ ਵਰਲਡ, ਭਾਵੇਂ ਉਹ ਹਿੰਦੀ ਬਾਲੀਵੁੱਡ ਹੈ, ਚਾਹੇ ਉਹ ਹਾਲੀਵੁੱਡ ਹੈ, ਅਤੇ ਉਹ ਡਿਜ਼ਨੀਲੈਂਡ 'ਤੇ ਵੀ ਉੱਥੇ ਭੰਗੜੇ ਪੈਂਦੇ ਨੇ ਪੰਜਾਬੀ ਗਾਣਿਆਂ ਦੇ। ਇੱਦਾਂ ਹੀ ਹੁਣ ਅੱਜ ਮੂਵੀਜ਼ ਦੀ ਗੱਲ ਹੋ ਰਹੀ ਸੀ, ਪੰਜਾਬੀ ਫਿਲਮਾਂ ਦੇ ਵਿੱਚ ਵੀ ਚੱਲ ਵੀ ਰਹੀਆਂ ਨੇ, ਅਤੇ ਉਹਦੇ 'ਚ ਲਹਿੰਦੇ ਪੰਜਾਬ ਦੇ, ਚੜ੍ਹਦੇ ਦੋਨਾਂ ਦੇ ਐਕਟਰ ਇਕੱਠੇ ਹੋ ਕੇ ਮੂਵੀਆਂ ਜਿਹੜੀਆਂ ਉਹ ਬਣ ਰਹੀਆਂ। ਸੋ ਆਰਥਿਕਤਾ ਜਦੋਂ ਥੋੜ੍ਹੀ ਜਿਹੀ ਹੋਰ ਇੰਪਰੂਵ ਹੋਏਗੀ, ਸਾਨੂੰ ਆਪਣੇ ਜਿਵੇਂ ਅੱਜ ਦੀ ਕਾਨਫਰੰਸ ਸੀ, ਅਵੇਅਰਨੈਸ ਬੜੀ ਜ਼ਰੂਰੀ ਹੈ। ਅਤੇ ਆਪਾਂ ਸਾਰਿਆਂ ਨੂੰ, ਜਿਵੇਂ ਪੋਲੀਟੀਕਲ ਪਾਰਟੀਜ਼ ਨੂੰ ਵੀ, ਜਿਵੇਂ ਲਹਿੰਦੇ ਪੰਜਾਬ 'ਚ ਪੰਜਾਬੀ ਲਾਗੂ ਹੋਣੀ ਬੜੀ ਵੈਲਿਡ, ਬੜੀ ਜੈਨੂਇਨ ਡਿਮਾਂਡ ਹੈ। ਅਤੇ ਉਹਦੇ ਲਈ ਆਪਾਂ ਨੂੰ ਇੱਕ ਪੋਲੀਟੀਕਲ ਪ੍ਰੈਸ਼ਰ ਬਣਾਉਣਾ ਪੈਣਾ। ਜਿਹੜਾ ਵੋਟ ਬੈਂਕ ਆ, ਆਪਣੇ ਲੋਕਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਪੋਲੀਟੀਕਲ ਪਾਰਟੀਜ਼ ਦੇ ਮੈਨੀਫੈਸਟੋ 'ਚ ਗੱਲਾਂ ਹੋਣੀਆਂ ਚਾਹੀਦੀਆਂ ਨੇ। ਅਤੇ ਇਹ ਸਾਰਾ ਕੁਛ ਜਿਹੜੇ ਥੋੜ੍ਹੇ ਐਫਰਟਸ ਚੱਲ ਰਹੇ ਨੇ, ਇਹ ਇਕੱਠੇ ਹੋ ਕੇ ਕੋਈ ਨਾ ਕੋਈ ਵੱਡਾ ਰਿਜ਼ਲਟ ਕੱਢਣ। ਡਾਕਟਰ ਤੁਗਾ ਗੁਰਪ੍ਰੀਤ ਹੋਰਾਂ ਦਾ ਅਸੀਂ ਬਹੁਤ ਬਹੁਤ ਸ਼ੁਕਰੀਆ ਅਦਾ ਕਰਨੇ। ਦੋਸਤੋ, ਤੁਸੀਂ ਇਹ ਕਿਤਾਬ ਪੰਜਾਬੀ ਮਰਕਜ਼ ਲਾਹੌਰ ਵੱਲੋਂ ਛਾਇਆ ਹੋਈ ਹੈ 2023 ਦੇ ਵਿੱਚ, ਇਹ ਜ਼ਰੂਰ ਤੁਸੀਂ ਪੜ੍ਹੋ, ਅਤੇ ਇਹਦੇ ਵਿੱਚ ਬਹੁਤ ਕੁਝ ਸਿੱਖਣ ਲਈ ਹੈ। ਅਤੇ ਡਾਕਟਰ ਤੁਗਾ ਗੁਰਪ੍ਰੀਤ ਹੋਰਾਂ ਦਾ ਅਸੀਂ ਇੱਕ ਵਾਰੀ ਫਿਰ ਸ਼ੁਕਰੀਆ ਅਦਾ ਕਰਨੇ ਹਾਂ, ਧੰਨਵਾਦ। ਅਤੇ ਜਿਵੇਂ ਤੁਸੀਂ ਪੰਜਾਬ ਆਓ ਤਾਂ ਜ਼ਰੂਰ ਸਾਨੂੰ, ਅਸੀਂ ਫਿਰ ਇੱਕ ਦਫਾ, ਕਿਉਂਕਿ ਸਾਡਾ ਦਿਲ ਨਹੀਂ ਰੱਜਿਆ, ਅਸੀਂ ਬਹੁਤ ਦੇਰ ਦੀਆਂ ਗੱਲਾਂ ਕਰਾਂਗੇ। ਬਹੁਤ ਜ਼ਰੂਰ ਜੀ, ਕਦੇ ਜ਼ਿਆਦਾ ਟਾਈਮ ਕੱਢ ਕੇ ਤੁਹਾਡਾ ਬਹੁਤ ਬਹੁਤ ਧੰਨਵਾਦ।